ਇੱਕ ਸ਼ਾਟ ਨੇ ਮਜ਼ਦੂਰ ਨੂੰ ਫਾਰਚੂਨਰ ਗੱਡੀ ਦਾ ਮਾਲਕ ਬਣਾ ਦਿੱਤਾ। ਇਤਿਹਾਸ ਵਿੱਚ ਕਦੇ ਕਦੇ ਇਹੋ ਜਿਹੇ ਮੌਕੇ ਵੀ ਆਉਂਦੇ ਨੇ। ਇੱਕ ਇੰਜ ਦਾ ਬੰਦਾ ਜਿਸ ਦੀ ਸੋਚ ਨਿਆਣੇ ਕਿੱਕਣ ਪਾਲਣੇ ਨੇ, ਮਾਮੇ ਚਾਚੇ ਜਾਂ ਕਿਸੇ ਹੋਰ ਸਾਗ ਦੇ ਘਰ ਵਿਆਹ ਆ ਗਿਆ ਹੈ, ਉੱਥੇ 500 ਰੁਪਈਆ ਵਰਤਨ ਦਾ ਦੇਣਾ ਹੈ, ਇਹ 500 ਰੁਪਈਆ ਵਾਧਾ ਵੀ ਕਰਨਾ ਹੈ। ਬਸ ਐਨੀ ਕੁ ਸਾਰੀ ਸੋਚ ਹੁੰਦੀ ਹੈ। ਆਪਣੇ ਟੱਬਰ ਤੋਂ ਬਾਹਰ ਸੋਚਣ ਦੀ ਹਾਲਾਤ ਇਜਾਜ਼ਤ ਹੀ ਨਹੀਂ ਦਿੰਦੇ। ਇੰਜ ਦਾ ਵਾਕਿਆ ਪੇਸ਼ ਆਇਆ ਕਰਾਚੀ ਵਿੱਚ। 45 ਵਰਿਆਂ ਦੇ ਮੁਹੰਮਦ ਕਾਸਮ, ਜਿਨ੍ਹਾਂ ਨੂੰ ਟੋਯੋਟਾ ਫਾਰਚੂਨਰ ਗੱਡੀ ਇਨਾਮ ਵਿੱਚ ਲੱਭ ਗਈ। ਮੁਹੰਮਦ ਕਾਸਮ ਵੱਡੇ ਲੋਕਾਂ ਦੀ ਖੇਡ ਗਾਲਫ ਦੇ ਮੈਦਾਨ ਵਿੱਚ ਖਿਡਾਰੀਆਂ ਦਾ ਸਮਾਨ ਚੁੱਕ ਕੇ ਤੇ ਉਹਨਾਂ ਦੇ ਮਗਰ ਜਾਣ ਵਾਲੀ ਨੌਕਰੀ ਕਰਦਾ ਹੈ। ਇਸ ਨੌਕਰੀ ਨੂੰ ਕੈਡੀ ਕਿਹਾ ਜਾਂਦਾ ਹੈ। ਕੈਡੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਖਿਡਾਰੀ ਜਿਸ ਵਹਿੰਗੀ ਸਟਿਕ ਨਾਲ ਸ਼ਾਟ ਮਾਰਦਾ ਹੈ, ਉਹ ਵਹਿੰਗੀਆਂ ਇੱਕ ਟੋਕਰੀ ਵਿੱਚ ਪਈਆਂ ਹੁੰਦੀਆਂ ਨੇ। 15-20 ਕਿਲੋ ਦੀ ਉਹ ਟੋਕਰੀ ਕੈਡੀ ਮਗਰੇ ਪਿੱਛੇ ਪਾ ਕੇ ਤੇ ਖਿਡਾਰੀਆਂ ਦੇ ਮਗਰ ਟੁਰਦਾ ਹੈ। ਮੈਦਾਨ ਵਿੱਚ ਹੋਰ ਵੀ ਕੋਈ ਕੰਮ ਹੋਵੇ, ਖੇਨੂੰ ਫੜ ਕੇ ਲਿਆਉਣਾ ਹੋਵੇ, ਪਾਣੀ ਪਿਆਣਾ ਹੋਵੇ, ਕੋਈ ਹੋਰ ਭੱਜ ਦੌੜ, ਉਹ ਸਾਰੀ ਜ਼ਿੰਮੇਵਾਰੀ ਉਸ ਮਜ਼ਦੂਰ ਦੀ ਹੁੰਦੀ ਹੈ ਜਿਸ ਨੂੰ ਕੈਡੀ ਕਿਹਾ ਜਾਂਦਾ ਹੈ। ਕਰਾਚੀ ਦੀ ਇੱਕ ਗਰੀਬ ਬਸਤੀ ਦੇ ਵਾਸੀ ਮੁਹੰਮਦ ਕਾਸਮ ਦੱਸਦੇ ਨੇ ਕਿ 1992 ਤੋਂ ਮੈਂ ਕੈਡੀ ਦਾ ਕੰਮ ਕਾਰ ਸ਼ੁਰੂ ਕੀਤਾ। ਉਦੋਂ ਇਸ ਕੰਮ ਦੇ 8-10 ਰੁਪਏ ਲੱਭਦੇ ਸਨ। ਕੈਡੀ ਦਾ ਕੰਮ ਕਰਦੇ ਮੈਂ ਆਪ ਵੀ ਗਾਲਫ ਦੀ ਖੇਡ ਨੂੰ ਸਮਝਣ ਲੱਗ ਪਿਆ। ਹੌਲੀ ਮੈਂ ਖੇਡਣ ਵੀ ਲੱਗ ਪਿਆ ਅਤੇ ਇੱਕ ਵਾਰੀ ਮੇਰੇ ਉਸਤਾਦ ਸ਼ਾਹਿਦ ਅਲੀ, ਉਹਨਾਂ ਮੈਨੂੰ ਪੁਰਾਣੀਆਂ ਵਹਿੰਗੀਆਂ ਦਿੱਤੀਆਂ ਕਿ ਤੂੰ ਇਹਨਾਂ ਨਾਲ ਖੇਡਿਆ ਕਰ। ਕਾਸਮ ਅਲੀ ਦੱਸਦੇ ਨੇ 1998 ਵਿੱਚ ਮੈਂ ਮੁਲਤਾਨ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ, ਜਿਸ ਵਿੱਚ ਮੈਂ ਕੁਆਲੀਫਾਈ ਕੀਤਾ। ਇਸ ਨਾਲ ਮੇਰੇ ਇਤਮਾਦ 'ਚ ਵਾਧਾ ਹੋ ਗਿਆ। ਫਿਰ ਮੇਰੇ ਇੱਕ ਬੇਲੀ ਨੇ ਮੱਤ ਦਿੱਤੀ ਕਿ ਤੂੰ ਕਰਾਚੀ ਕਲੱਬ ਵਿੱਚ ਕੰਮ ਕਰਿਆ ਕਰ। ਉੱਥੇ ਵਾਵਾ ਅਮੀਰ ਬੰਦੇ ਤੇ ਵੱਡੇ ਵਪਾਰੀ ਖੇਡਣ ਆਉਂਦੇ ਨੇ, ਚੰਗਾ ਖੇਡਦੇ ਨੇ ਤੇ ਤੇਰੀ ਖੇਡ ਵੇਖ ਕੇ ਤੇਰੇ ਅੱਗੇ ਵਧਣ ਦੀ ਮਦਦ ਵੀ ਕਰਨ ਦੇ। 1999 ਵਿੱਚ ਕਰਾਚੀ DHA ਕਲੱਬ ਵਿੱਚ ਕੈਡੀ ਲਈ ਐਂਟਰੀ ਕਰਾ ਲਈ। ਉੱਥੇ ਕੈਡੀ ਦਾ ਕੰਮ ਵੀ ਕਰਦਾ ਰਿਹਾ ਤੇ ਨਾਲ ਪ੍ਰੈਕਟਿਸ ਵੀ ਕਰਦਾ ਰਿਹਾ। ਉੱਥੇ ਰੋਜ਼ ਦਾ 800 ਤੋਂ 1000 ਰੁਪਈਆ ਲੱਭਦਾ ਸੀ। ਸਾਰੇ ਕੈਡੀ ਮਾੜੇ ਹਾਲਾਤਾਂ ਵਾਲੇ ਹੀ ਹੁੰਦੇ ਨੇ। ਇਹ 1000 ਰੁਪਈਆ ਕਮਾਣ ਤੇ 200 ਦੀ ਰੋਟੀ ਅਤੇ 200 ਆਵਾਜਾਈ ਦਾ ਭਾੜਾ ਲੱਗ ਜਾਂਦਾ। ਪਿੱਛੇ ਕੀ ਬਚਿਆ? ਵਕਤ ਗੁਜ਼ਰਦਾ ਗਿਆ, ਮੇਰੀ ਖੇਡ ਵੀ ਚੰਗੀ ਹੋਣੀ ਸ਼ੁਰੂ ਹੋ ਗਈ। ਫਿਰ ਮੇਰੇ ਲਈ ਉਹ ਇਤਿਹਾਸਿਕ ਵੇਲਾ ਆਇਆ ਜਦੋਂ ਕਰਾਚੀ ਵਿੱਚ ਪਾਕਿਸਤਾਨ ਬਹਿਰੀਆ ਦੇ ਵਰ੍ਹੇਵਾਰ ਨੇਵਲ ਚੀਫ ਗਾਲਫ ਟੂਰਨਾਮੈਂਟ ਹੋਇਆ। ਮੈਂ ਉਸ ਮੁਕਾਬਲੇ ਵਿੱਚ ਉਹ ਕਰ ਵਿਖਾਇਆ ਜੋ ਹਜ਼ਾਰਾਂ ਨਹੀਂ ਲੱਖਾਂ ਵਿੱਚੋਂ ਇੱਕ ਦੇ ਨਸੀਬ ਵਿੱਚ ਉਹ ਕਾਰਨਾਮਾ ਦਰਜ ਹੁੰਦਾ ਹੈ। ਹੋਲ ਇਨ ਵਨ ਗਾਲਫਰ ਲਈ ਇੱਕ ਪ੍ਰਾਈਜ਼ ਬਾਂਡ ਹੁੰਦਾ ਹੈ। ਮੇਰੀ ਖੁਸ਼ਕਿਸਮਤੀ ਸੀ ਕਿ ਰੱਬ ਨੇ ਮੈਨੂੰ ਉਸ ਪ੍ਰਾਈਜ਼ ਬਾਂਡ ਦਾ ਮਾਲਕ ਬਣਾ ਦਿੱਤਾ। ਟੂਰਨਾਮੈਂਟ ਵਿੱਚ 186 ਗਜ਼ ਦਾ ਹੋਲ ਇਨ ਵਨ ਸ਼ਾਟ ਲਾ ਕੇ ਤੇ ਉਹ ਪ੍ਰਾਈਜ਼ ਬਾਂਡ ਟੋਯੋਟਾ ਫਾਰਚੂਨਰ ਗੱਡੀ ਜਿੱਤੀ। ਮੁਹੰਮਦ ਕਾਸਮ ਦੇ ਮੁਤਾਬਕ ਟੂਰਨਾਮੈਂਟ ਵਿੱਚ ਮੇਰਾ ਨਾਮ ਸ਼ਾਮਲ ਹੋਇਆ ਤੇ ਮੈਂ ਦੁਆ ਕੀਤੀ, ਰੱਬਾ ਇਹ ਮੇਰਾ ਪਹਿਲਾ ਤੇ ਆਖਰੀ ਮੌਕਾ ਹੈ, ਰੱਬਾ ਮੇਰਾ ਸਾਥ ਦੇਈਂ। ਫਿਰ ਮੈਂ ਹੋਲ ਇਨ ਵਨ ਸ਼ਾਟ ਮਾਰਨ ਦਾ ਫੈਸਲਾ ਕੀਤਾ ਤੇ ਰੱਬ ਨੇ ਮੇਰੀ ਦੁਆ ਪੂਰੀ ਕਰ ਦਿੱਤੀ। ਖੇਡ ਨੂੰ ਸਿੱਧਾ ਖੁੱਤੀ ਵਿੱਚ। ਚੇਤਾ ਰਵੇ ਕਿ ਹੋਲ ਇਨ ਵਨ ਉਸ ਸ਼ਾਟ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਖਿਡਾਰੀ ਇੱਕੋ ਲੰਬੀ ਸ਼ਾਟ ਮਾਰ ਕੇ ਤੇ ਖੇਨੂੰ ਨੂੰ ਖੁੱਤੀ ਵਿੱਚ ਘੱਲਣ ਨੂੰ ਹੋਲ ਇਨ ਵਨ ਸ਼ਾਟ ਕਿਹਾ ਜਾਂਦਾ ਹੈ, ਜੋ ਕਿ ਲੱਖਾਂ ਵਿੱਚੋਂ ਕੋਈ ਇੱਕ ਹੀ ਕਰ ਸਕਦਾ ਹੈ ਅਤੇ ਇਸ ਕਾਰਨਾਮੇ ਉੱਤੇ ਸਭ ਤੋਂ ਵੱਡਾ ਇਨਾਮ ਲੱਭਦਾ ਹੈ। ਮੁਹੰਮਦ ਕਾਸਮ ਨੂੰ ਸਭ ਤੋਂ ਵੱਡਾ ਇਨਾਮ ਤੇ ਲੱਭ ਗਿਆ, ਪਰ ਉੱਥੇ ਹੀ ਮੁਹੰਮਦ ਕਾਸਮ ਦੀ ਪਰੇਸ਼ਾਨੀ 'ਚ ਵਾਧਾ ਹੋ ਗਿਆ। ਮੁਹੰਮਦ ਕਾਸਮ ਆਂਦੇ ਨੇ ਐਡੀ ਵੱਡੀ ਗੱਡੀ ਤੇ ਮੈਨੂੰ ਲੱਭ ਗਈ ਏ, ਪਰ ਮੈਂ ਇਹਦੇ ਵਿੱਚ ਤੇਲ ਕਿੱਥੋਂ ਪਵਾਵਾਂ ਦਾ